ਸੈਕਰਾਮੈਂਟੋ ਅੱਜ ਇਸ ਜੰਗ ਦੇ ਮਾਹੌਲ ਦੇ ਦੌਰਾਨ ਇੱਕ ਮਾਸ ਸ਼ੂਟਿੰਗ ਦੇ ਕਰਕੇ ਫੇਰ ਦਹਿਲ ਗਈ। ਇੱਕ ਚਰਚ ਦੇ ਵਿੱਚ ਇੱਕ ਸਰਫਰੀ ਦੇ ਦੁਆਰਾ ਗੋਲੀकांड ਨੂੰ ਅੰਜਾਮ ਦਿੱਤਾ ਗਿਆ, ਜਿਸ ਦੇ ਵਿੱਚ ਜਿਹੜੇ ਆ 3 ਜਾਣੇ ਉਹ ਮਾਰੇ ਗਏ ਤੇ ਉਸਨੇ ਖੁਦ ਨੂੰ ਵੀ ਬਾਅਦ ਦੇ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ। ਇਹ ਕੈਲੀਫੋਰਨੀਆ ਦੇ ਇੱਕ ਚਰਚ ਦੇ ਵਿੱਚ ਵਾਪਰਿਆ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੇ ਜਿਹੜਾ ਉਹ ਦੱਸਿਆ 3 ਕੁੜੀਆਂ 9 ਸਾਲ, 10 ਸਾਲ ਤੇ 13 ਸਾਲ ਦੀਆਂ ਜਿਹੜੀਆਂ ਸੀਗੀਆਂ ਤੇ ਇਸ ਸ਼ੂਟਰ ਦੀਆਂ ਆਪਣੀਆਂ ਹੀ ਜਿਹੜੀਆਂ ਉਹ ਕੁੜੀਆਂ ਦੱਸੀਆਂ ਜਾਂਦੀਆਂ ਆ। ਰਿਸਟ੍ਰੇਨਿੰਗ ਆਰਡਰ ਉਸ ਦੇ ਖਿਲਾਫ ਉਹਨਾਂ ਨੇ ਲਏ ਹੋਏ ਸੀ। ਉਸ ਨੇ ਜੇ ਇੱਕ ਚਰਚ ਸੀਗਾ ਸੈਕਰਾਮੈਂਟੋ 'ਚ, ਉੱਥੇ ਆ ਕੇ ਗੋਲੀਆਂ ਚਲਾਈਆਂ। 911 ਕਾਲ ਗਈ ਗਨ ਸ਼ਾਟਸ ਤੋਂ ਜਿਹੜੇ ਉਹ ਬਾਅਦ ਦੇ ਵਿੱਚ, ਤੇ ਜਿਹੜੇ ਸ਼ੈਰਿਫ ਅਧਿਕਾਰੀ ਆ ਉਹ ਉੱਥੇ ਗਏ ਆ ਡੋਮੈਸਟਿਕ ਵਾਇਲੈਂਸ ਇੰਸੀਡੈਂਟ ਨੂੰ ਜਿਹੜਾ ਉਹ ਦੇਖਣ ਦੇ ਲਈ। ਸੋ ਦ ਚਰਚ ਇਨ ਸੈਕਰਾਮੈਂਟੋ ਕਹਿੰਦੇ ਆ ਵੀ ਇੱਥੇ ਇੰਗਲਿਸ਼, ਚਾਈਨੀਜ਼ ਤੇ ਸਪੈਨਿਸ਼ ਵਰਸ਼ਿਪਰਸ ਜਿਹੜੇ ਆ ਉਹ ਆਉਂਦੇ ਹੈਗੇ ਆ। ਸੋ ਇਹ ਇੱਕ ਬਹੁਤ ਮਾੜੀ ਘਟਨਾ ਜਿਹੜੀ ਉਹ ਵਾਪਰੀ ਆ। ਇਸ ਦੇ ਉੱਤੇ ਗਵਰਨਰ ਨਿਊਸਮ ਨੇ ਟਵਿੱਟਰ ਦੇ ਉੱਤੇ ਕੀਤਾ ਵੀ ਅਨਦਰ ਸੈਂਸਲੈਸ ਐਕਟ ਆਫ ਗਨ ਵਾਇਲੈਂਸ ਇਨ ਅਮਰੀਕਾ। ਕਹਿੰਦੇ ਵੀ ਇਸ ਵਾਰ ਸਾਡੇ ਆਪਣੇ ਹੀ ਬੈਕਯਾਰਡ ਦੇ ਵਿੱਚ, ਚਰਚ ਦੇ ਵਿੱਚ, ਜਿੱਥੇ ਨਿਆਣੇ ਆਪਣੇ ਆਪ ਨੂੰ ਸੇਫ ਸਮਝਦੇ ਆ, ਉੱਥੇ ਇਹ ਗੋਲੀकांड ਵਾਪਰਿਆ ਆ। ਇਹ ਬਹੁਤ ਹੀ ਡੈਵਸਟੇਟਿੰਗ ਆ, ਬਹੁਤ ਹੀ ਮਾੜਾ ਕੰਮ ਹੋਇਆ ਆ ਜੀ। ਜਿਹੜੇ ਹਰਜੋਤ ਸਿੰਘ ਜੀ, ਯੂਕਰੇਨ ਨੇ ਆਪਣੇ ਨਿਊਕਲੀਅਰ ਅਸਲਾ ਆ ਉਹ ਰੂਸ ਦੇ ਕਹਿਣ ਦੇ ਉੱਤੇ ਦੇ ਦਿੱਤਾ ਸੀ ਵਾਪਸ। ਡਿਸਆਰਮਾਮੈਂਟ ਜਿਹੜੀ ਉਹਨਾਂ ਨੇ ਉਹ ਕਰ ਦਿੱਤੀ ਸੀ ਇਸ ਵਾਅਦੇ ਦੇ ਨਾਲ ਬੁਡਾਪੇਸਟ ਦੇ ਵਿੱਚ ਵੀ ਰੂਸ ਜਿਹੜਾ ਆ ਮੁੜ ਕੇ ਦੁਬਾਰਾ ਇਹਨਾਂ ਉੱਤੇ ਹਮਲਾ ਨਹੀਂ ਕਰੂਗਾ। ਪਰ ਤੁਸੀਂ ਦੇਖੋ ਨਿਊਕਲੀਅਰ ਜਿਹੜੇ ਹਥਿਆਰ ਇਸ ਦੇ ਉਹ ਵੀ ਲੈ ਲਏ ਗਏ ਤੇ ਹਮਲਾ ਵੀ ਜਿਹੜਾ ਆ ਉਹ ਰੂਸ ਨੇ ਤਾਂ ਵੀ ਇਸ ਦੇ ਉੱਤੇ ਕਰ ਦਿੱਤਾ। ਸੋ ਧੱਕਾ ਜਿਹੜਾ ਆ ਸ਼ਰੇਆਮ ਉਸ ਨੂੰ ਝੱਲਣਾ ਪੈ ਰਿਹਾ ਆ। ਅਗਲੀ ਖਬਰ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸੈਨੋਜ਼ੇ ਨੇ ਇੱਕ ਸਿਸਟਰ ਸਿਟੀ ਬਣਾਇਆ ਹੋਇਆ ਸੀ ਰਸ਼ੀਆ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ ਕਾਉਂਸਲ ਮੈਂਬਰ ਸਿਲਵੀਆ ਐਰਨੈਸ ਨੇ ਰਿਕਮੈਂਡ ਕੀਤਾ ਆ ਵੀ ਉਸ ਸ਼ਹਿਰ ਨੂੰ ਹੁਣ ਰਿਮੂਵ ਕਰ ਦਿੱਤਾ ਜਾਵੇ, ਬਲਕਿ ਉਹਦੀ ਬਜਾਏ ਕੋਈ ਯੂਕਰੇਨ ਦਾ ਜਿਹੜਾ ਸ਼ਹਿਰ ਆ ਉਸ ਨੂੰ ਇੱਥੇ ਸਿਸਟਰ ਸਿਟੀ ਸੈਨੋਜ਼ੇ ਦਾ ਬਣਾਇਆ ਜਾਏ। ਐਰਨਸ ਦਾ ਇਹ ਪ੍ਰਪੋਜ਼ਲ ਡਾਇਰੈਕਟ ਕਰ ਰਿਹਾ ਸੈਨੋਜ਼ੇ ਦੇ ਲੌਬੀਇਸਟ ਜਿਹੜੇ ਵਾਸ਼ਿੰਗਟਨ DC ਦੇ ਵਿੱਚ ਹੈਗੇ ਆ, ਕਿਉਂਕਿ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗੀਆਂ ਆ। ਕਿਸੇ ਤਰ੍ਹਾਂ ਦੀ ਵੀ ਉਹਨਾਂ ਨੂੰ ਮਿਲਟਰੀ ਸਪਲਾਈ ਜਾਂ ਕੋਈ ਵੀ ਦੁਨੀਆ 'ਚ ਜਿਹੜੀ ਦੇ ਰਹੀ ਸਪੋਰਟ, ਉਹਨਾਂ ਦੇ ਅਗੇਂਸਟ ਵੀ ਸੈਂਕਸ਼ਨਸ ਲੱਗਣਗੀਆਂ। ਸੋ ਇਹ ਹੁਣ ਵੱਖ-ਵੱਖ ਜਿਸ ਤਰ੍ਹਾਂ ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਪਈ ਇੱਕ ਪੱਬ ਦਾ ਨਾਮ ਸੀ ਉਹ ਰਿਮੂਵ ਕਰ ਦਿੱਤਾ ਗਿਆ ਇਜ਼ਰਾਈਲ 'ਚ। ਹੁਣ ਇਹ ਜਿਹੜੇ ਆ ਹਰ ਇੱਕ ਮੁਲਕ, ਹਰ ਇੱਕ ਸ਼ਹਿਰ ਆਪਣਾ ਕਾਮਰੇਡਾਂ ਨਾਲੋਂ ਕਿਸੇ ਤਰ੍ਹਾਂ ਦਾ ਵੀ ਸੰਬੰਧ ਆ ਉਹ ਤੋੜਨ ਜਾ ਰਿਹਾ ਹੈਗਾ ਜੀ। ਅੱਜ ਹਾਊਸ ਨੇ ਐਮਟ ਟਿਲ ਐਂਟੀ ਲਿੰਚਿੰਗ ਐਕਟ ਆ ਉਸ ਨੂੰ ਪਾਸ ਕੀਤਾ। 3 ਰਿਪਬਲਿਕਨਸ ਨੇ ਲਿੰਚਿੰਗ ਨੂੰ ਜਿਹੜਾ ਆ ਉਹ ਫੈਲਨੀ ਕਰਾਰ ਦੇਣ ਤੋਂ ਉਲਟ ਵੋਟ ਪਾਈ। 3 ਦੇ ਮੁਕਾਬਲੇ 422 ਵੋਟਾਂ ਦੇ ਨਾਲ ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋਇਆ। ਇਸ ਤੋਂ ਪਹਿਲਾਂ ਦਰਜਨਾਂ ਹੀ ਵਾਰ ਕਹਿੰਦੇ ਆ ਵੀ ਐਂਟੀ ਲਿੰਚਿੰਗ ਬਿੱਲ ਪਾਸ ਕਰਨ ਦੀ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਗਈਆਂ। ਇਨਫੈਕਟ ਇੱਕ ਜਿਹੜੇ ਲਾਅ ਮੇਕਰ ਨੇ ਕਿਹਾ ਵੀ 200 ਤੋਂ ਵੱਧ ਅਟੈਂਪਟ ਜਿਹੜੇ ਉਹ ਕੀਤੇ ਗਏ ਫੈਡਰਲ ਐਂਟੀ ਲਿੰਚਿੰਗ ਲਾ ਦੇ ਲਈ। ਸੋ ਇਸ ਵਾਰ ਇਹ ਐਂਟੀ ਲਿੰਚਿੰਗ ਬਿੱਲ ਜਿਹੜਾ ਆ ਉਹ ਪਾਸ ਹੋਇਆ ਹੈਗਾ ਆ। ਸੋ ਕਹਿੰਦੇ ਵੀ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਅਹਿਮਦ ਔਰਬਰੀ ਵੀ ਸੀਗਾ, ਐਮਟ ਹਿਲ ਵੀ ਸੀਗਾ, ਇਹਨਾਂ ਦੀ ਜਿਹੜੀ ਆ ਉਹ ਲਿੰਚਿੰਗ ਜਿਹੜੀ ਉਹ ਹੋਈ ਸੀਗੀ। ਹੁਣ ਕਹਿੰਦੇ ਵੀ ਇਹ ਸੈਨੇਟ ਦੇ ਵਿੱਚ ਬਿੱਲ ਜਾਵੇਗਾ ਤੇ ਉੱਥੇ ਪਾਸ ਜੇ ਹੁੰਦਾ ਹੈ ਤੇ ਫਿਰ ਹੀ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਕੋਲ ਉਹਨਾਂ ਦੇ ਹਸਤਾਖਰ ਦੇ ਲਈ ਜਾਵੇਗਾ। ਮਿਸੀਸਿਪੀ ਦਾ ਰਹਿਣ ਵਾਲਾ ਸੀਗਾ ਐਮਟ ਟਿਲ, ਜਿਸ ਨੂੰ ਇੱਕ ਚਿੱਟੇ ਮੂਲ ਦੇ ਲੋਕਾਂ ਨੇ 1955 ਦੇ ਵਿੱਚ ਜਿਹੜਾ ਆ ਉਹ ਹੱਤਿਆ ਜਿਹੜੀ ਆ ਉਸ ਦੀ ਕਰ ਦਿੱਤੀ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਉਸ ਦੇ ਨਾਂ ਦੇ ਉੱਤੇ ਜਿਹੜਾ ਬਿੱਲ ਆ ਉਹ ਹੁਣ ਲਿਆਂਦਾ ਗਿਆ ਸੀਗਾ ਜੀ। ਖਾਲਸਾ ਏਡ ਯੂਕਰੇਨ ਦੇ ਵਿੱਚ ਜਿਹੜੇ ਉੱਥੋਂ ਲੋਕ ਭੱਜ ਰਹੇ ਹੈਗੇ ਆ ਵੱਖ-ਵੱਖ ਮੁਲਕਾਂ ਨੂੰ, ਉੱਥੇ ਪੂਰੀ ਸਪੋਰਟ ਕਰ ਰਹੀ ਆ। ਹੁਣ ਕੁਝ ਸਟੂਡੈਂਟਸ ਦੀਆਂ ਵੀਡੀਓ ਵੀ ਆਈਆਂ ਕਿ ਕਿਸ ਤਰ੍ਹਾਂ ਖਾਲਸਾ ਏਡ ਨੇ ਬੱਸਾਂ ਦਾ ਪ੍ਰਬੰਧ ਕੀਤਾ ਹੈਗਾ। ਸੋ ਖਾਲਸਾ ਏਡ ਨੇ ਜਿਹੜੀ ਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਆਪ ਸਾਰਿਆਂ ਨੂੰ ਪਤਾ ਹੀ ਆ, 4 ਮੁਲਕਾਂ ਦੇ ਵਿੱਚ ਆਪਣੇ ਜਿਹੜੇ ਕੈਂਪ ਆ ਉਹ ਸੈਟਅਪ ਕੀਤੇ ਹੈਗੇ ਆ। ਉੱਥੇ ਲੰਗਰ, ਕਿਸੇ ਤਰ੍ਹਾਂ ਦੀ ਵੀ ਜਿਹੜੀ ਉਹਨਾਂ ਨੂੰ ਸਰਵਿਸ ਹੈਗੀ ਆ, ਫੂਡ, ਹੋਰ ਬੈੱਡ, ਉਹਨਾਂ ਦਾ ਪੂਰਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈਗਾ।
ਸੋ ਇਹ ਵੀਡੀਓਜ਼ ਵੀ ਹੁਣ ਕਾਫੀ ਉੱਥੋਂ ਆਉਣੀਆਂ ਸ਼ੁਰੂ ਹੋ ਗਈਆਂ। ਜਿਹੜੇ ਵੀ ਯੂਕਰੇਨ ਦੇ ਬਾਰਡਰ ਦੇ ਉੱਤੇ, ਯੂਕਰੇਨ ਪੋਲੈਂਡ ਬਾਰਡਰ ਦੇ ਉੱਤੇ ਰਿਫਿਊਜੀਜ਼ ਹੈਗੇ ਆ, ਉਹਨਾਂ ਨੂੰ ਇਹ ਫੂਡ ਦੀ ਜਿਹੜੀ ਪੂਰੀ ਸਪੋਰਟ ਦਿੱਤੀ ਜਾ ਰਹੀ ਆ। ਇਕੱਲਾ ਪੋਲੈਂਡ ਵਾਲਾ ਨਹੀਂ, ਸੋ 4 ਮੁਲਕਾਂ ਦੇ ਵਿੱਚ ਰਿਲੀਫ ਟੀਮ ਭੇਜੀਆਂ ਗਈਆਂ। ਉਹਨਾਂ ਨੇ ਆਪਣੇ ਸੈਟਅਪ ਕੀਤੇ ਆ ਕੈਂਪ ਪੋਲੈਂਡ, ਮੋਲਡੋਵਾ, ਸਲੋਵਾਕੀਆ ਤੇ ਰੋਮਾਨੀਆ ਦੇ ਵਿੱਚ। ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੁੰਦਾ ਆ। ਪਰ ਸਟਾਕ